ਪੰਜਾਬੀ ਰੇਡੀਓ USA ਸੁਣ ਰਹੇ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਅੱਗੇ ਵਧਾਂਗੇ, ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ 25 ਸਾਲਾਂ ਤੋਂ ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਯੋਗਤਾ ਦਾ ਨਾਂ ਨੇ। 408-272-2500 ਡਾਇਲ ਕਰਕੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਸੰਪਰਕ ਕੀਤਾ ਜਾ ਸਕਦਾ ਹੈ। ਤਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਤਿਰਕੀਆਨਾ ਸੰਪਰਕ ਨੰਬਰ ਹੈ ਜੀ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ, ਰਵਿੰਦਰ ਹਲਵਾਰਾ ਸਿਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਾਂਦੀ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ ਤੇ ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਲਿੱਦੜ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤਾਂ 855-905-2575 ਡਾਇਲ ਕਰਕੇ ਕਿਸੇ ਵੀ ਤਰ੍ਹਾਂ ਦੀ ਸਰਵਿਸ ਦੇ ਲਈ ਸੰਪਰਕ ਕੀਤਾ ਜਾ ਸਕਦਾ ਹੈ। ਜੁੜਦੇ ਹਾਂ ਬਲਤੇਜ ਪੰਨੂ ਜੀ ਨਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਪ੍ਰਵੀਨ, ਧੰਨਵਾਦ, ਬਹੁਤ ਮਿਹਰਬਾਨੀ ਜੀ। ਅੱਛਾ ਪੰਨੂ ਸਾਹਿਬ, ਖਬਰਾਂ ਦੇ ਵੱਲ ਵਧ ਗਏ। ਸਿਹਤ ਮੰਤਰੀ ਦੇ ਬਾਰੇ ਜਿਹੜੀ ਖਬਰ ਆ ਰਹੀ ਹੈ, ਫੇਲ ਹੋ ਗਿਆ ਉਹਨਾਂ ਦਾ ਮਿਸ਼ਨ ਜੀ। ਐਕਚੁਅਲੀ ਇਹ ਉਹਨਾਂ ਨੇ ਜਿਹੜਾ ਸ਼ੁਕਰਾਨਾ ਮਿਸ਼ਨ ਇਹਨੂੰ ਨਾਮ ਦਿੱਤਾ ਸੀਗਾ। ਸ਼ੁਕਰਾਨਾ ਕਹਿੰਦੇ ਕਿ ਤੁਹਾਨੂੰ ਸ਼ੁਕਰਾਨਾ ਪਹੁੰਚਾਉਣਾ ਪਊਗਾ ਜੀ। ਔਰ ਐਕਚੁਅਲੀ ਕੀ ਆ ਕਿ ਤਕਰੀਬਨ ਜਿਹੜੀ ਚੀਜ਼ ਮੈਂ ਕੱਲ ਕਿਸੇ ਨਾਲ ਗੱਲ ਕਰ ਰਿਹਾ ਸੀਗਾ ਵੀ ਜਿਹੜਾ ਵੀ ਕੋਈ ਮੰਤਰੀ ਆ ਜਾਂ ਜਿਹੜਾ ਪੋਲੀਟੀਸ਼ੀਅਨ ਹੈ, ਜੇ ਉਹਨੂੰ ਤੁਸੀਂ ਭਾਂਫਣਾ ਹੋਵੇ ਤਾਂ ਉਹਨੂੰ ਇਸ ਚੀਜ਼ ਤੋਂ ਭਾਂਫ ਸਕਦੇ ਹੋ ਕਿ ਉਹਦੀ ਗੱਡੀ 'ਚ ਕੌਣ ਬੈਠਦਾ। ਜੇ ਤਾਂ ਉਹਦੀ ਗੱਡੀ ਦੇ ਵਿੱਚ ਉਹਦਾ ਚੰਗਾ ਸੋਚਣ ਵਾਲੇ ਜਿਹੜੇ ਬੈਠੇ ਨੇ ਆਲੇ ਦੁਆਲੇ, ਤੇ ਉਹ ਠੀਕ ਹੈ। ਜਦੋਂ ਰਿਸ਼ਤੇਦਾਰ ਬਹਿ ਗਏ ਗੱਡੀਆਂ 'ਚ ਜੀ, ਇਹਦਾ ਮਤਲਬ ਕਿ ਕੰਮ ਜਿਹੜਾ ਉਹ ਸ਼ੁਰੂ ਹੋ ਗਿਆ, ਕਿਉਂਕਿ ਔਰ ਉਹ ਭਤੀਜਾ ਹੋ ਗਿਆ, ਭਾਣਜਾ ਹੋ ਗਿਆ, ਨੇੜੇ ਤੇੜੇ ਵਾਲੇ ਹੋ ਗਏ, ਉਹੀ ਕੰਮ ਜਿਹੜਾ ਉਹ ਕਰਦੇ ਆ। ਚਰਨਜੀਤ ਚੰਨੀ ਹੋ ਰਹੀ ਆਪਾਂ ਨੂੰ ਯਾਦ ਜੀ, ਭਾਣਜੇ ਨੇ ਚੁੱਕਿਆ ਕੰਮ। ਇਹ ਜਿਹੜਾ ਸੀਗਾ ਇਹਦੇ 'ਚ ਇਹ ਨਹੀਂ ਆ ਕਿ ਵਿਜੇ ਸਿੰਗਲਾ ਕੋਈ ਦੁੱਧ ਧੋਤਾ। ਆਫਟਰ ਆਲ ਉਹਨੇ ਜੇ ਭਤੀਜੇ ਨੂੰ ਨਾਲ ਲਾਇਆ ਤੇ ਕੋਈ ਨਾ ਕੋਈ ਤਾਂ ਜਿਹੜੀ ਆ ਉਹ ਗੱਲ ਸੀਗੀ ਨਾ, ਉੱਥੋਂ ਹੀ ਇਹ ਸਾਰਾ ਸ਼ੁਰੂ ਹੋਇਆ। ਔਰ 1% ਉਹਨੇ ਕਮਿਸ਼ਨ ਲੈਣਾ ਸ਼ੁਰੂ ਕਰ ਦਿੱਤਾ। ਜਿਹਨੇ ਇਹ ਸ਼ਿਕਾਇਤ ਕੀਤੀ ਆ, ਜਿਹੜਾ ਵਿਅਕਤੀ ਆ ਅਰਜਿੰਦਰ ਸਿੰਘ ਉਰਫ ਜੱਸੀ, ਉਹਨੇ ਮੁੱਖ ਮੰਤਰੀ ਤੱਕ ਅਪਰੋਚ ਜਿਹੜੀ ਸੀ ਉਹ ਲਾ ਕੇ ਉਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ। ਤੇ ਉਦੋਂ ਬਾਅਦ ਫਿਰ ਜਾਲ ਜਿਹੜਾ ਸੀਗਾ ਉਹ ਬੁਣਨਾ ਸ਼ੁਰੂ ਹੋਇਆ ਇਹਦੇ ਉੱਤੇ। ਇਹਦੀ ਸਾਰੀ ਰਿਕਾਰਡਿੰਗ ਜਿਹੜੀ 3 ਘੰਟਿਆਂ ਦੀ ਸੀਗੀ ਪੂਰੀ ਦੀ ਪੂਰੀ, ਉਹ ਮੁੱਖ ਮੰਤਰੀ ਹੋਰਾਂ ਦੇ ਕੋਲੇ ਆ ਗਈ। ਔਰ ਤਕਰੀਬਨ ਜਿਹੜੇ ਇੱਕ ਟੀਮ ਹੈ, ਜਿਹੜੀ ਮੁੱਖ ਮੰਤਰੀ ਦੀ ਟੀਮ ਹੈ, ਉਹ ਇਸ ਸਭ ਕਾਸੇ ਦੇ ਉੱਤੇ ਨੇੜੇ ਤੋਂ ਨਿਗਾਹ ਰੱਖ ਰਹੀ ਸੀ, ਜਿਹੜੀ ਕਿ ਇਨਵਿਜ਼ਬਲ ਹੈ, ਜਿਹੜੀ ਕਿ ਦਿਸਦੀ ਨਹੀਂ ਹੈ। ਔਰ ਉਹਨੇ ਇਹ ਸਾਰੀ ਨਿਗਾਹ ਰੱਖੀ ਇਹਦੇ ਉੱਤੇ। ਔਰ ਜਦੋਂ ਫਿਰ ਮੁੱਖ ਮੰਤਰੀ ਹੋਰਾਂ ਨੇ ਮੰਤਰੀ ਨੂੰ ਸੱਦਿਆ ਇੱਕ ਪ੍ਰਾਈਵੇਟ ਕੋਠੀ ਦੇ ਵਿੱਚ, ਤੇ ਸੱਦ ਕੇ ਉਹਨਾਂ ਨੂੰ ਇਹ ਪੁੱਛਿਆ ਕਿ ਏਦਾਂ ਦੀ ਕੋਈ ਗੱਲ ਹੋਈ ਆ, ਤਾਂ ਉਹ ਮੁੱਕਰ ਗਏ। ਤੇ ਉੱਥੇ ਲੱਗੇ ਸਪੀਕਰ ਸੀ, ਉਹਨਾਂ ਦੇ ਵਿੱਚ ਉਹ ਰਿਕਾਰਡਿੰਗ ਸਾਰੀ ਦੀ ਸਾਰੀ ਚਲਾਤੀ। ਜੀ, ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੰਤਰੀ ਦੇ ਜੀ, ਔਰ ਉਹਦੇ ਭਤੀਜੇ ਦੇ। ਔਰ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਇਹ ਪੁੱਛਿਆ ਕਿ ਹਾਂ ਕਿ ਨਾ ਜੀ, ਇਹ ਦੱਸੋ ਕਿ ਇਹ ਰਿਕਾਰਡਿੰਗ ਦੇ ਵਿੱਚ ਜੋ ਕੁਝ ਕਿਹਾ ਜਾ ਰਿਹਾ ਉਹ ਤੁਹਾਡਾ ਹੈ। ਉਹਨਾਂ ਨੇ ਇਹ ਗੱਲ ਮੰਨ ਲਈ ਕਿ ਹਾਂ ਇਹ ਕੁਝ ਹੋਇਆ। ਆਵਾਜ਼ ਵੀ ਉਹਨਾਂ ਨੇ ਕਿਹਾ ਮੇਰੀ ਹੈ। ਇਹ ਵੀ ਕਹਿਤਾ ਕਿ ਗਲਤੀ ਹੋ ਗਈ, ਮੈਂ ਇਹਦੀ ਮੁਆਫੀ ਮੰਗਣ ਨੂੰ ਤਿਆਰ ਹੈ। ਜਿਵੇਂ ਤੁਸੀਂ ਸੈਟਿਸਫਾਈਡ ਹੁੰਦੇ ਹੋ ਉਵੇਂ ਸੈਟਿਸਫਾਈਡ ਹੋਣ ਦੇ ਵਾਸਤੇ ਤਿਆਰ ਹੈ। ਪਰ ਮੁੱਖ ਮੰਤਰੀ ਹੋਰਾਂ ਨੇ ਇਹ ਗੱਲ ਕਹੀ ਕਿ ਅਸੀਂ ਪਹਿਲੇ ਦਿਨੋਂ ਇਹ ਲੈ ਕੇ ਚੱਲੇ ਸੀਗੇ ਕਿ ਕਰਪਸ਼ਨ ਬਰਦਾਸ਼ਤ ਨਹੀਂ ਕਰਨੀ। ਉਹ ਕਹਿੰਦੇ ਬੜੇ ਇਸ਼ਾਰੇ ਦਿੱਤੇ ਜੀ ਕਿ ਮੈਂ ਕਮਿਸ਼ਨ ਤੇ ਨਹੀਂ ਮਿਸ਼ਨ ਤੇ ਆਇਆ ਹਾਂ, ਵੀ ਇਹ ਤੁਹਾਨੂੰ ਸਮਝਣਾ ਚਾਹੀਦਾ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇਹ ਗੱਲ ਕਹਿੰਦੇ ਰਹੇ ਹਾਂ ਕਿ ਕਾਂ ਮਾਰ ਕੇ ਟੰਗਾਂਗੇ ਜੀ,
ਤਾਂ ਕਿ ਕਾਵਾਂ ਰੌਲੀ ਜਿਹੜੀ ਉਹ ਬੰਦ ਹੋਵੇ। ਤੇ ਉੱਥੋਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਹਾਡਾ ਮੰਤਰਾਲਾ ਗਿਆ ਜੀ। ਉੱਥੇ ਮੰਤਰੀ ਨੇ ਬਹੁਤ ਤਰਲੇ ਮਿੰਨਤਾਂ ਕੀਤੇ ਔਰ ਇਹ ਜਤਾਉਣ ਦੀ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਨਾਲ ਉਹਨਾਂ ਦਾ ਖਹਿੜਾ ਛੁੱਟ ਜੇ, ਪਰ ਉਦੋਂ ਤੱਕ ਮੁੱਖ ਮੰਤਰੀ ਆਪਣੀ ਟੀਮ ਦੇ ਨਾਲ ਤੇ ਬਾਕੀਆਂ ਦੇ ਨਾਲ ਇਹ ਸਲਾਹ ਮਸ਼ਵਰਾ ਕਰ ਚੁੱਕੇ ਹੋਏ ਸੀ। ਤੇ ਜਿੰਨੀ ਦੇਰ ਨੂੰ ਅੰਦਰ ਆਏ ਨੇ ਆਪਣੀ ਸਰਕਾਰੀ ਗੱਡੀ ਦੇ ਵਿੱਚ ਵਿਜੇ ਸਿੰਗਲਾ, ਉਦੋਂ ਪਿੱਛੇ ਜਿਹੜੀ ਵਿਜੀਲੈਂਸ ਟੀਮ ਸੀ ਉਹ ਕੋਠੀ ਦੇ ਬਾਹਰ ਆ ਕੇ ਖੜ ਗਈ। ਐਸ ਨੂੰ ਉੱਥੋਂ ਵਿਜੇ ਸਿੰਗਲਾ ਜਿਹੜੇ ਬਾਹਰ ਨਿਕਲੇ ਨੇ ਤਰਲੇ ਮਿੰਨਤਾਂ ਕਰਦੇ, ਤੇ ਉਹਨਾਂ ਦਾ ਮੰਤਰਾਲਾ ਵੀ ਚਲੇ ਗਿਆ ਸੀ ਤੇ ਬਾਹਰੋਂ ਉਹਨਾਂ ਨੂੰ ਫਿਰ ਐਂਟੀ ਕਰਪਸ਼ਨ ਬਿਊਰੋ ਜਿਹੜੀ ਆ ਜੀ ਉਹਨੇ ਫੜ ਲਿਆ ਜੀ, ਅਰੈਸਟ ਕਰ ਲਿਆ। 27 ਤਰੀਕ ਤੱਕ ਉਹ ਰਿਮਾਂਡ ਦੇ ਉੱਤੇ ਨੇ ਔਰ ਇਸ ਵੇਲੇ ਜਿਹੜੇ 51 ਟੈਂਡਰ ਨੇ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਆ ਕਿ ਇਹਨਾਂ ਦੇ ਵਿੱਚੋਂ ਕਿੰਨਾ ਪੈਸਾ ਜਿਹੜਾ ਉਹ ਲਿਆ ਗਿਆ, ਕੀ ਸਾਰਿਆਂ ਤੇ 1% ਕਮਿਸ਼ਨ ਲਿਆ ਗਿਆ ਜਾਂ ਵੱਧ ਵੀ ਲਿਆ ਗਿਆ ਜੀ, ਇਹ ਨਹੀਂ ਪਤਾ। ਜਿਹੜਾ ਮਾਨਸਾ ਡਿਸਟ੍ਰਿਕਟ ਹੈ, ਮਾਨਸੇ ਦਾ ਕੋਈ ਮੰਤਰੀ ਬੜੀ ਦੇਰ ਤੋਂ ਬਾਅਦ ਬਣਿਆ ਸੀਗਾ ਔਰ ਉਹਨਾਂ ਦੇ ਪਿੰਡ ਦੇ ਵਿੱਚ ਵੀ ਜਿਹੜੀ ਆ ਉਹ ਚੁੱਪ ਛਾਈ ਹੋਈ ਆ। ਮਾਨਸਾ ਵਾਲਿਆਂ ਦੀ ਇਹ ਬਦਕਿਸਮਤੀ ਆ, ਉਹਨਾਂ ਨੇ ਨਾਜਰ ਸਿੰਘ ਮਾਨਸ਼ਾਹੀਆ ਨੂੰ ਵੱਡੀ ਸਪੋਰਟ ਦਿੱਤੀ 17 ਦੀਆਂ ਚੋਣਾਂ ਦੇ ਵਿੱਚ। ਬਿਲਕੁਲ ਨਾਜਰ ਸਿੰਘ ਮਾਨਸ਼ਾਹੀਆ ਦੇ ਦਿਮਾਗ 'ਚ ਪਤਾ ਨਹੀਂ ਕੀ ਵੜ ਗਿਆ, ਉਹ ਭੱਜ ਕੇ ਕਦੀ ਟੱਪ ਕੇ ਇੱਧਰ ਨੂੰ ਚਲੇ ਗਏ, ਕਦੀ ਟੱਪ ਕੇ ਇੱਧਰ ਨੂੰ ਚਲੇ ਗਏ, ਸਾਰਾ ਕੁਝ ਗਵਾ ਕੇ ਬਹਿ ਗਏ ਜੀ। ਵਿਜੇ ਸਿੰਗਲਾ ਨੇ ਪੰਜਾਬ ਦੇ ਵਿੱਚ ਬਹੁਤ ਜਿਹੜੇ ਵੱਡੇ ਫਰਕ ਦੇ ਨਾਲ ਜਿਨ੍ਹਾਂ ਨੇ ਚੋਣਾਂ ਜਿੱਤੀਆਂ ਉਹ ਉਹਨਾਂ ਦੇ ਵਿੱਚੋਂ ਮੂਹਰਲੀ ਕਤਾਰ ਦੇ ਵਿੱਚੋਂ ਸੀਗੇ ਜੀ। ਔਰ ਉਹਨਾਂ ਨੂੰ ਮੰਤਰਾਲਾ ਉਹ ਮਿਲ ਗਿਆ ਕਿ ਉਹ ਪੂਰੇ ਜਿਹੜੇ ਹੈਲਥ ਸਿਸਟਮ ਹੈ ਉਹਦੇ ਮੁਖੀ ਬਣ ਗਏ। ਐਡੀ ਕਾਹਲ ਮੱਚ ਗਈ ਕਿ 2-2.5 ਮਹੀਨਿਆਂ ਦੇ ਵਿੱਚ 1% ਦੇ ਉੱਤੇ ਨਾਲ ਦੀ ਨਾਲ ਸ਼ੁਰੂ ਕਰ ਲਿਆ ਔਰ ਇਹ ਕਿਹਾ ਜਾ ਰਿਹਾ ਕਿ ਬਾਰ-ਬਾਰ WhatsApp ਕਾਲ ਕਰਕੇ ਸੱਦਿਆ ਜਾ ਰਿਹਾ ਸੀਗਾ ਕਿ ਜਿਹੜਾ ਬਣਦਾ ਕਮਿਸ਼ਨ ਹੈ ਉਹ ਦੇ ਕੇ ਜਾਓ ਔਰ WhatsApp ਕਾਲ ਜਿਹੜੀਆਂ ਸੀਗੀਆਂ ਉਹਦੇ ਸਾਰੀਆਂ ਦੀਆਂ ਸਾਰੀਆਂ ਉਹ ਫੜੀਆਂ ਗਈਆਂ ਨੇ। ਮੁੱਖ ਮੰਤਰੀ ਦੇ ਰਡਾਰ ਦੇ ਉੱਤੇ 2 ਹੋਰ ਮੰਤਰੀ ਨੇ, ਇੱਕ ਮਾਝੇ ਤੋਂ ਤੇ ਇੱਕ ਦੁਆਬੇ ਤੋਂ। ਅਗਲੀ ਹੁਣ ਵਾਰੀ ਕਿਹਦੀ ਆਉਂਦੀ ਆ ਜਾਂ ਇਹ ਸੁਧਰ ਜਾਂਦੇ ਨੇ? ਇੱਕ ਖਲਬਲੀ ਜਿਹੜੀ ਆ ਉਹ ਮਚ ਗਈ ਆ ਮੰਤਰੀਆਂ ਦੇ ਵਿੱਚ, MLAs ਦੇ ਵਿੱਚ ਤੇ ਅਫਸਰਾਂ ਦੇ ਵਿੱਚ, ਕਿਉਂਕਿ ਇਸ ਐਕਸ਼ਨ ਨੇ ਜਿਹੜਾ ਉਹਦਾ ਰਿਐਕਸ਼ਨ ਲੋਕਾਂ ਦੇ ਵੱਲੋਂ ਆਇਆ ਉਹ ਬਹੁਤ ਵੱਡਾ ਔਰ ਬਿਨਾਂ ਕਿਸੇ ਸ਼ੱਕ ਦੇ ਜਿਹੜਾ ਸਿਆਸੀ ਤੌਰ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਕੱਦ ਜਿਹੜਾ ਉਹ ਉੱਚਾ ਹੋ ਗਿਆ ਔਰ ਜਿਨ੍ਹਾਂ ਨੇ ਮੁਬਾਰਕਾਂ ਦਿੱਤੀਆਂ ਨੇ ਉਹਨਾਂ ਦੇ ਵਿੱਚ ਭਾਜਪਾ ਆਗੂ ਵੀ ਸ਼ਾਮਲ ਨੇ ਜਿਨ੍ਹਾਂ ਨੇ ਫੋਨ ਕਰਕੇ ਉਹਨਾਂ ਨੂੰ ਮੁਬਾਰਕਾਂ ਦਿੱਤੀਆਂ ਨੇ। ਜੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਦੇਖ ਲਓ ਤਾਂ ਟਵਿੱਟਰ ਦੇ ਉੱਤੇ ਹੜ੍ਹ ਆਇਆ ਹੋਇਆ ਔਰ ਉਹਨਾਂ ਲੋਕਾਂ ਦਾ ਜਿਹੜੇ ਬਹੁਤ ਘੱਟ ਕਿਸੇ ਦੀ ਤਾਰੀਫ ਕਰਦੇ ਆ। ਇੱਥੋਂ ਤੱਕ ਜਿਹੜੀ ਇੱਕ ਲਾਈਨ ਦੇ ਟਵੀਟ ਨੇ ਕਿ ਪੂਰੇ ਮੁਲਕ 'ਚ ਇੱਕ ਮੁੱਖ ਮੰਤਰੀ ਹੈਗਾ ਜਿਹੜਾ ਇਹੋ ਜਿਹਾ ਫੈਸਲਾ ਲੈ ਸਕਦਾ। ਬਿਲਕੁਲ, ਉਹਨਾਂ ਦੇ ਧੁਰ ਵਿਰੋਧੀ ਰਹੇ ਖਹਿਰਾ ਸਾਹਿਬ ਨੇ ਵੀ ਵੈਸੇ ਉਹਨਾਂ ਦੀ ਤਾਰੀਫ ਕੀਤੀ ਹੈ, ਬਹੁਤ ਸਾਰੇ ਹੋਰ ਲੋਕਾਂ ਨੇ ਵੀ ਕੀਤੀ ਹੈ। ਅੱਛਾ, ਕੁਤਬ ਮੀਨਾਰ ਦੀ ਗੱਲ ਕਰੀਏ ਪੰਨੂ ਸਾਹਿਬ, ASI ਨੇ ਕਹਿਤਾ ਵੀ ਕੁਤਬ ਮੀਨਾਰ ਜਿਹੜਾ ਉਹ ਪੂਜਾ ਦੀ ਥਾਂ ਨਹੀਂ ਹੈ। ਦੇਖੋ, ਇਹ ਜਿਹੜਾ ਭਾਰਤੀ ਪੁਰਾਤਤਵ ਸਰਵੇਖਣ ਜਿਹੜਾ ਉਹਨੇ ਦਿੱਲੀ ਦੀ ਇੱਕ ਅਦਾਲਤ ਦੇ ਵਿੱਚ ਕੁਤਬ ਮੀਨਾਰ ਕੰਪਲੈਕਸ ਦੇ ਅੰਦਰ ਜੀ ਹਿੰਦੂ ਤੇ ਜੈਨ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਮੁੜ ਕੇ ਸਥਾਪਿਤ ਕਰਨ ਦੀ ਮੰਗ ਸੰਬੰਧੀ ਅਪੀਲ ਦਾ ਵਿਰੋਧ ਕਰਦਿਆਂ ਹੋਇਆ ਇਹ ਗੱਲ ਕਹੀ ਹੈ ਕਿ ਕੋਈ ਪੂਜਾ ਵਾਲੀ ਥਾਂ ਨਹੀਂ ਹੈਗੀ ਤੇ ਜਿਹੜਾ ਇਹ ਸਮਾਰਕ ਹੈ ਇਹਦੀ ਮੌਜੂਦਾ ਸਥਿਤੀ ਬਦਲੀ ਨਹੀਂ ਜਾ ਸਕਦੀ ਜੀ। ASI ਨੇ ਇਹ ਵੀ ਗੱਲ ਕਹੀ ਹੈ ਕਿ ਕੇਂਦਰ ਦੇ ਵੱਲੋਂ ਸੁਰੱਖਿਅਤ ਇਹ ਸਮਾਰਕ ਦੇ ਵਿੱਚ ਪੂਜਾ ਦੇ ਮੌਲਿਕ ਅਧਿਕਾਰ ਦਾ ਦਾਅਵਾ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ ਦਲੀਲ ਦੇ ਨਾਲ ਸਹਿਮਤ ਹੋਣਾ ਕਾਨੂੰਨ ਦੇ ਉਲਟ ਹੋਊਗਾ ਜੀ। ASI ਨੇ ਹਾਲਾਂਕਿ ਇਹ ਵੀ ਕਿਹਾ ਕਿ ਕੁਤਬ ਕੰਪਲੈਕਸ ਦੀ ਉਸਾਰੀ ਦੇ ਦੌਰਾਨ ਹਿੰਦੂ ਤੇ ਜੈਨ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਤੇ ਹੋਰ ਸਮੱਗਰੀ ਦੀ ਮੁੜ ਵਰਤੋਂ ਕੀਤੀ ਗਈ ਸੀ ਜੀ। ਔਰ ਇਹ ਵੀ ਇਹਦੇ ਉੱਤੇ ਹੁਣ ਜਿਹੜਾ ਪਟੀਸ਼ਨ ਦੇ ਉੱਤੇ 9 ਜੂਨ ਦੇ ਵਾਸਤੇ ਫੈਸਲਾ ਰੱਖ ਲਿਆ ਗਿਆ। ਮਾਮਲੇ ਦੀ ਸੁਣਵਾਈ ਦੇ ਦੌਰਾਨ ASI ਨੇ ਇਹ ਗੱਲ ਕਹੀ ਆ ਕਿ ਜ਼ਮੀਨ ਦੀ ਜਿਹੜੀ ਸਥਿਤੀ ਹੈ ਉਹਦਾ ਉਲੰਘਣ ਕਰਦਿਆਂ ਮੌਲਿਕ ਅਧਿਕਾਰ ਦਾ ਲਾਭ ਨਹੀਂ ਲਿਆ ਜਾ ਸਕਦਾ ਔਰ ਇਹ ਵੀ ਕਿਹਾ ਕਿ ਸਮਾਰਕ ਦੇ ਵਿੱਚ ਕੋਈ ਨਵੀਂ ਰਵਾਇਤ ਸ਼ੁਰੂ ਕਰਨ ਦੀ ਇਜਾਜ਼ਤ
ਦੇਣਾ ਨਹੀਂ ਜਿਹਦੇ ਕਾਨੂੰਨ ਦੇ ਤਹਿਤ ਸਮਾਰਕ ਨੂੰ ਸੁਰੱਖਿਅਤ ਤੇ ਨੋਟੀਫਾਈ ਐਲਾਨਿਆ ਗਿਆ ਹੋਵੇ। ਇਹ ਵੀ ਗੱਲ ਕਹੀ ਹੈ ਕਿ ਜਿਹੀ ਕਿਸੇ ਵੀ ਥਾਂ ਦੇ ਉੱਤੇ ਪੂਜਾ ਮੁੜ ਕੇ ਸ਼ੁਰੂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਿੱਥੇ ਸਮਾਰਕ ਨੂੰ ਆਪਣੀ ਸੰਭਾਲ ਦੇ ਹੇਠ ਲੈਣ ਦੇ ਦੌਰਾਨ ਇਹ ਨਹੀਂ ਕੀਤਾ ਜਾਂਦਾ ਸੀਗਾ। ਕੁਤਬ ਮੀਨਾਰ ਪੂਜਾ ਕਰਨ ਵਾਲੀ ਥਾਂ ਨਹੀਂ ਹੈ। ਕੇਂਦਰ ਸਰਕਾਰ ਵੱਲੋਂ ਇਹਦੀ ਸਾਂਭ ਸੰਭਾਲ ਕੀਤੇ ਜਾਣ ਦੇ ਵੇਲੇ ਤੋਂ ਕੁਤਬ ਮੀਨਾਰ ਦਾ ਕੋਈ ਵੀ ਹਿੱਸਾ ਕਿਸੇ ਭਾਈਚਾਰੇ ਦੇ ਵੱਲੋਂ ਪੂਜਾ ਅਧੀਨ ਨਹੀਂ ਸੀਗਾ। ਜਿਹੜਾ ASI ਦਾ ਵਕੀਲ ਹੈ ਉਹਨੇ ਇਹ ਗੱਲ ਕਹੀ ਹੈ ਕਿ ਕੁਵੱਤ ਇਸਲਾਮ ਮਸਜਿਦ ਚ ਫਾਰਸੀ ਦੇ ਸ਼ਿਲਾਲੇਖ ਤੋਂ ਇਹ ਬਹੁਤ ਸਪਸ਼ਟ ਹੈ ਕਿ ਉਹਨੂੰ 27 ਮੰਦਿਰਾਂ ਤੋਂ ਨਕਾਸ਼ੀਦਾਰ ਥੰਮਲਿਆਂ ਤੇ ਹੋਰ ਨਕਾਸ਼ੀ ਵਾਲੀ ਸਮੱਗਰੀ ਤੋਂ ਬਣਾਇਆ ਗਿਆ ਸੀ। ਉਹਨੇ ਇਹ ਵੀ ਗੱਲ ਕਹੀ ਹੈ ਕਿ ਸ਼ਿਲਾਲੇਖ ਤੋਂ ਸਪਸ਼ਟ ਹੈ ਕਿ ਇਹਨਾਂ ਮੰਦਿਰਾਂ ਦੇ ਵਿਸ਼ੇਸ਼ ਵਰਤ ਕੇ ਮਸਜਿਦ ਦਾ ਨਿਰਮਾਣ ਕੀਤਾ ਗਿਆ, ਪਰ ਕਿਤੇ ਵੀ ਇਹ ਜ਼ਿਕਰ ਨਹੀਂ ਹੈ ਕਿ ਮੰਦਿਰ ਢਾਹ ਕੇ ਇਹ ਕੋਈ ਸਮੱਗਰੀ ਪ੍ਰਾਪਤ ਜਿਹੜੀ ਉਹ ਕੀਤੀ ਗਈ ਸੀਗੀ। ਜੀ ਇਹ ਜਿਹੜਾ ਵਿਵਾਦ ਪਿਛਲੇ ਦਿਨਾਂ ਤੋਂ ਮੁਲਕ ਦੇ ਵਿੱਚ ਵੱਖ-ਵੱਖ ਜਿਹੜੀਆਂ ਥਾਵਾਂ ਨੇ ਉਹਨਾਂ ਦੇ ਬਾਰੇ ਚੱਲਣਾ ਸ਼ੁਰੂ ਹੋ ਗਿਆ, ਇਹ ਖਤਰਨਾਕ ਹੈ। ਚਾਹੇ ਕੋਈ ਮੰਨੇ ਜਾਂ ਨਾ ਮੰਨੇ, ਇਹ ਖਤਰਨਾਕ ਹੈ। ਇਹ ਹੋ ਸਕਦਾ ਹੈ ਕਿ ਇਹ ਸਿਰਫ ਇਸ ਕਰਕੇ ਸ਼ੁਰੂ ਕੀਤਾ ਗਿਆ ਹੋਵੇ ਕਿ 24 ਦੀਆਂ ਇਲੈਕਸ਼ਨਾਂ ਦੇ ਵਿੱਚ ਵੋਟ ਪੋਲਰਾਈਜ਼ ਜਿਹੜਾ ਉਹ ਕੀਤਾ ਜਾ ਸਕੇ, ਪਰ ਇਹ ਵਿਵਾਦ ਫਿਰਕਿਆਂ ਦੇ ਵਿਚਾਲੇ ਪੈਦਾ ਹੋ ਰਹੀ ਕੁੜੱਤਣ ਨੂੰ ਕਿਸ ਪੱਧਰ ਦੇ ਉੱਤੇ ਲੈ ਜਾਊਗਾ, ਇਹ ਸੋਚਣ ਵਾਲਾ ਪੁਆਇੰਟ ਹੈ ਜੀ। ਤੇਜਿੰਦਰਪਾਲ ਬੱਗਾ ਦੇ ਮਾਮਲੇ ਦੀ ਗੱਲ ਕਰੀਏ ਪਨੂ ਸਾਹਿਬ, ਉਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਹੁਣ ਹਾਈ ਕੋਰਟ ਪਹੁੰਚ ਗਈ ਹੈ ਜੀ। ਦੇਖੋ ਇਸ ਮਾਮਲੇ ਦੇ ਉੱਤੇ ਕਿਉਂਕਿ ਪੁਲਿਸ ਦੇ ਉੱਤੇ ਪੰਜਾਬ ਪੁਲਿਸ ਤੇ ਇਹ ਪੈ ਗਿਆ ਕਿ ਉਹਨਾਂ ਨੇ ਅਗਵਾ ਕੀਤਾ ਬੱਗੇ ਨੂੰ। ਸੋ ਤੇਜਿੰਦਰਪਾਲ ਬੱਗਾ ਜਿਹੜਾ ਕਿ ਭਾਜਪਾ ਦਾ ਆਗੂ ਹੈ, ਉਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੀ ਅਰਜ਼ੀ ਦੇ ਉੱਤੇ ਹਾਈ ਕੋਰਟ ਨੇ ਦਿੱਲੀ ਪੁਲਿਸ ਤੋਂ ਜਵਾਬ ਮੰਗਿਆ। ਪੰਜਾਬ ਪੁਲਿਸ ਨੇ ਆਪਣੀ ਟੀਮ ਦੇ ਖਿਲਾਫ ਦਰਜ FIR ਜਿਹੜੀ ਆ ਉਹ ਕੁਐਸ਼ ਕਰਨ ਦੀ ਮੰਗ ਕੀਤੀ ਹੈ ਔਰ ਜਿਹੜੇ ਜਸਟਿਸ ਅਨੂ ਮਲਹੋਤਰਾ ਦੇ ਬੈਂਚ ਨੇ ਦਿੱਲੀ ਪੁਲਿਸ, ਦਿੱਲੀ ਸਰਕਾਰ ਤੇ ਬੱਗਾ ਨੂੰ ਨੋਟਿਸ ਜਾਰੀ ਕਰਕੇ 4 ਹਫ਼ਤਿਆਂ ਦੇ ਅੰਦਰ ਜਵਾਬ ਦਾਖਲ ਕਰਨ ਲਈ ਕਿਹਾ। 26 ਜੁਲਾਈ ਨੂੰ ਅਗਲੀ ਇਹਦੀ ਸੁਣਵਾਈ ਹੋਊਗੀ। ਪੰਜਾਬ ਦੇ ਮੋਹਾਲੀ ਦੇ ਵਿੱਚ SP ਮਨਪ੍ਰੀਤ ਨੇ ਇੱਕ ਪਟੀਸ਼ਨ ਦਾਇਰ ਕਰਕੇ FIR ਰੱਦ ਕਰਨ ਦੀ ਮੰਗ ਕੀਤੀ ਹੈ। ਦਿੱਲੀ ਪੁਲਿਸ ਦੀ ਨੁਮਾਇੰਦਗੀ ਕਰ ਰਹੇ ਜਿਹੜੇ ਸੋਲਿਸਿਟਰ ਜਨਰਲ ਸੰਜੇ ਜੈਨ ਨੇ ਗੱਲ ਕਹੀ ਹੈ ਕਿ ਪੁਲਿਸ ਕਮਿਸ਼ਨਰ ਨੂੰ ਇਸ ਮਾਮਲੇ ਦੇ ਵਿੱਚ ਵੱਖਰੇ ਤੌਰ ਦੇ ਉੱਤੇ ਧਿਰ ਬਣਾਉਣ ਦੀ ਲੋੜ ਹੈ ਕਿਉਂਕਿ ਪਟੀਸ਼ਨ ਦੇ ਵਿੱਚ ਪੁਲਿਸ ਦੇ ਉੱਤੇ ਦੋਸ਼ ਲਾਏ ਗਏ ਆ। ਬੱਗੇ ਦੀ ਨੁਮਾਇੰਦਗੀ ਕਰ ਰਹੇ ਜਿਹੜੇ ਵਕੀਲ ਨੇ ਉਹਨੇ ਇਹ ਗੱਲ ਕਹੀ ਹੈ ਕਿ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ ਔਰ ਪੰਜਾਬ ਪੁਲਿਸ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਜਿਹੜੇ ਅਭਿਸ਼ੇਕ ਮਨੂ ਸਿੰਘਵੀ ਨੇ ਇਹ ਗੱਲ ਕਹੀ ਹੈ ਕਿ ਇਸ ਕੇਸ ਦੇ ਵਿੱਚ ਸੱਤਾਧਾਰੀ ਪਾਰਟੀ ਭਾਜਪਾ ਦੇ ਬੁਲਾਰੇ ਦੇ ਸ਼ਾਮਲ ਹੋਣ ਕਰਕੇ ਦਿੱਲੀ ਪੁਲਿਸ ਇਹ ਯਕੀਨੀ ਬਣਾਉਣ ਲਈ ਜਿਹੜੀ ਉਹ ਤਰਲੋ ਮੱਛੀ ਹੋ ਰਹੀ ਹੈ ਕਿ ਅਦਾਲਤ ਕੋਈ ਨੋਟਿਸ ਜਾਰੀ ਨਾ ਕਰੇ ਜੀ। ਔਰ ਇਹ ਵੀ ਕਿਹਾ ਗਿਆ ਕਿ ਪੂਰੀ ਮਸ਼ੀਨਰੀ ਬੱਗੇ ਨੂੰ ਬਚਾਉਣ ਦੇ ਵਿੱਚ ਜੁਟੀ ਹੋਈ ਆ। ਉਂਝ ਅਦਾਲਤ ਨੇ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਇਹ ਦਾਖਲ ਇੱਕ ਪਟੀਸ਼ਨ ਦੇ ਉੱਤੇ ਨੋਟਿਸ ਜਾਰੀ ਨਹੀਂ ਕੀਤਾ ਜਿਹਦੇ ਵਿੱਚ ਇਹ ਮੰਗ ਕੀਤੀ ਗਈ ਸੀਗੀ ਕਿ ਦਿੱਲੀ ਡਿਸਟ੍ਰਿਕਟ ਅਦਾਲਤ ਦੇ ਵੱਲੋਂ ਦਿੱਤੇ ਗਏ 2 ਹੁਕਮਾਂ ਨੂੰ ਰੱਦ ਕੀਤਾ ਜਾਵੇ। ਹਾਈ ਕੋਰਟ ਨੇ ਗੱਲ ਕਹੀ ਹੈ ਕਿ ਕੇਸ ਦੇ ਪੂਰੇ ਰਿਕਾਰਡ ਦੀ ਛਾਣਬੀਣ ਤੋਂ ਬਾਅਦ ਫੈਸਲਾ ਲੈਣਗੇ ਤੇ ਪਟੀਸ਼ਨ ਦੇ ਉੱਤੇ ਨੋਟਿਸ ਜਾਰੀ ਕੀਤਾ ਜਾਵੇ ਜਾਂ ਨਾ। ਐਕਚੁਅਲੀ ਜਿਹੜਾ ਤੇਜਿੰਦਰਪਾਲ ਬੱਗਾ ਹੈ ਇਹਨੂੰ ਫੜਨ ਗਈ ਜਿਹੜੀ ਪੰਜਾਬ ਪੁਲਿਸ ਸੀਗੀ ਉਹਨੇ ਜਿਹੋ ਜੀ ਕਾਹਲੀ ਇਸ ਮਾਮਲੇ ਦੇ ਸਾਰੇ ਮਾਮਲੇ ਦੇ ਵਿੱਚ ਵਰਤੀ ਉਹਦੇ ਨਾਲ ਬਿਨਾਂ ਕਿਸੇ ਸ਼ੱਕ ਦੇ ਪੰਜਾਬ ਪੁਲਿਸ ਦੀ ਕਿਰਕਰੀ ਹੋਈ, ਪੰਜਾਬ ਸਰਕਾਰ ਦੀ ਵੀ ਉਸ ਵੇਲੇ ਕਿਰਕਰੀ ਹੋਈ ਕਿ ਜੇਕਰ ਬੱਗੇ ਵਰਗੇ ਬੰਦੇ ਨੂੰ ਗ੍ਰਿਫਤਾਰ ਕਰਨਾ ਹੀ ਸੀਗਾ ਤੇ ਫਿਰ ਉਦੋਂ ਉਹਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਅਦਾਲਤ ਦਾ ਸਹਾਰਾ ਪਹਿਲਾਂ ਲਿਆ ਜਾਣਾ ਚਾਹੀਦਾ ਸੀਗਾ। ਜੇ ਅਦਾਲਤ ਦੇ ਵੱਲੋਂ ਉਹਨੂੰ ਸਮਨਿੰਗ ਕੀਤੀ ਜਾਂਦੀ, ਸਮਨ ਹੋਇਆ ਹੁੰਦਾ ਤੇ ਫਿਰ ਹੋ ਸਕਦਾ ਸੀਗਾ ਕਿ ਇੱਥੋਂ ਤੱਕ ਕਹਾਣੀ ਨਾ ਜਾਂਦੀ ਜੀ। ਕਾਂਗਰਸ ਦੀ ਗੱਲ ਕਰੀਏ ਪਨੂ ਸਾਹਿਬ, 2024 ਦੇ ਲਈ ਕਾਂਗਰਸ ਨੇ ਟਾਸਕ ਫੋਰਸ ਵੀ ਬਣਾਤੀ ਆ। ਉਦੋਂ ਤੱਕ ਲੀਡਰ ਵੀ ਰਹਿ ਜਾਣਗੇ ਜਿਨ੍ਹਾਂ ਨੂੰ ਟਾਸਕ ਫੋਰਸ ਜਿਨ੍ਹਾਂ ਦੇ ਨਾਲ ਕੰਮ ਕਰੂ ਜਾਂ ਨਹੀਂ ਰਹਿਣੇ? ਟਾਸਕ ਜਿਹੜੀ ਆ ਉਹ ਦਿੱਤੀ ਜਾਂਦੀ ਆ ਜਦੋਂ ਫੋਰਸ ਹੋਵੇ ਜੀ ਤੇ ਫੋਰਸ ਜਿਹੜੀ ਆ ਉਹ ਟਾਸਕ ਨੂੰ ਮੁਕੰਮਲ ਕਰਦੀ ਹੈ। ਹੁਣ ਇੱਥੇ ਜਿਹੜੀ ਸਮੱਸਿਆ ਨਾ ਥੋੜੀ, ਇੱਕ ਤਾਂ G23 ਬੈਠਾ ਤੇ ਹੁਣ ਤਾਂ ਵੈਸੇ ਉਹ G21 ਰਹਿ ਗਿਆ, ਪਰ ਉਹਦੇ ਨਾਲ ਫਰਕ ਤਾਂ ਬਹੁਤਾ ਨਹੀਂ ਨਾ ਪਿਆ 2 ਜਾਣੇ ਜਾਣ ਦੇ ਨਾਲ।
ਉਹ ਜੇ ਬੈਠੇ ਆ ਆਲੋਚਨਾ ਕਰਨ ਦੇ ਵਾਸਤੇ, ਤੇ ਕਿਸੇ ਵਿਰੋਧੀ ਧਿਰ ਨੂੰ ਆਲੋਚਨਾ ਕਰਨ ਦੀ ਲੋੜ ਹੀ ਨਹੀਂ ਜਿੰਨੀ ਦੇਰ ਤੱਕ ਉਹ ਬੈਠੇ ਆ। ਬਿਲਕੁਲ। ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਹੋਰਾਂ ਨੇ ਪਾਰਟੀ ਦੀ ਭਵਿੱਖੀ ਰੂਪ ਰੇਖਾ ਦੇ ਵਾਸਤੇ 3 ਗਠਨ ਜਿਹੜੇ ਆ ਉਹ ਕੀਤੇ ਆ, ਔਰ ਇਹਦੇ ਵਿੱਚ ਜਿਹੜੀ ਨਵ ਸੰਕਲਪ ਐਲਾਨਨਾਮੇ ਨੂੰ ਲਾਗੂ ਕਰਨ ਦੇ ਵਾਸਤੇ ਟਾਸਕ ਫੋਰਸ 2024 2 ਅਕਤੂਬਰ ਦੇ ਵਾਸਤੇ ਜਿਹੜੀ ਐਲਾਨੀ ਗਈ ਭਾਰਤ ਜੋੜੋ ਯਾਤਰਾ, ਇਹਦੇ ਵਿੱਚ ਜਿਹੜੀ ਉਹ ਸ਼ਾਮਲ ਹੈ। G23 ਦੇ 2 ਅਹਿਮ ਮੈਂਬਰਾਂ ਗੁਲਾਮ ਨਬੀ ਆਜ਼ਾਦ ਤੇ ਆਨੰਦ ਸ਼ਰਮਾ ਨੂੰ ਜਿੱਥੇ ਸਿਆਸੀ ਮਾਮਲਿਆਂ ਦੇ ਬਾਰੇ ਸਮੂਹ 'ਚ ਰੱਖਿਆ ਗਿਆ ਹੈ, ਉੱਥੇ ਸੀਨੀਅਰ ਆਗੂ ਪੀ ਚਿਦੰਬਰਮ, ਪ੍ਰਿਯੰਕਾ ਗਾਂਧੀ ਵਾਡਰਾ ਤੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਨੇੜਲੇ ਸੁਨੀਲ ਕਨੂਗੋਲੂ ਨੂੰ ਟਾਸਕ ਫੋਰਸ 2024 ਦੇ ਵਿੱਚ ਜਗ੍ਹਾ ਦਿੱਤੀ ਗਈ ਹੈ। ਅੱਛਾ, ਇਹ ਸੁਨੀਲ ਕਨੂਗੋਲੂ ਉਹੀ ਆ ਜਿਹਨੂੰ ਅਕਾਲੀ ਦਲ ਹਾਇਰ ਕਰਕੇ ਲਿਆਇਆ ਸੀਗਾ 22 ਦੀਆਂ ਚੋਣਾਂ ਦੇ ਵਾਸਤੇ, ਪਰ ਉਹ 15-20 ਦਿਨ ਦੇ ਵਿੱਚ ਟਿੱਬ ਗਿਆ ਸੀਗਾ ਸਾਰਾ ਕੁਝ ਜਿਹੜਾ ਜੀ ਉਹ ਦੇਖ ਕੇ। ਠੀਕ ਹੈ। ਪਾਰਟੀ ਦੇ ਪ੍ਰਧਾਨ ਗਾਂਧੀ ਜਯੰਤੀ ਦੇ ਮੌਕੇ ਦੇ ਉੱਤੇ ਕੰਨਿਆ ਕੁਮਾਰੀ ਤੋਂ ਜਿਹੜਾ ਜੀ ਉਹ ਲੈ ਕੇ ਕਸ਼ਮੀਰ ਤੱਕ ਭਾਰਤ ਜੋੜੋ ਯਾਤਰਾ ਦੇ ਵਿੱਚ ਤਾਲਮੇਲ ਲਈ ਉਹਨੇ ਗਠਨ ਜਿਹੜਾ ਉਹ ਕੀਤਾ, ਔਰ ਇਹਦੇ ਵਿੱਚ ਪਾਰਟੀ ਪ੍ਰਧਾਨ ਤੋਂ ਇਲਾਵਾ ਰਾਹੁਲ ਗਾਂਧੀ, ਮਲਕਰਜਨ ਖੜਗੇ, ਗੁਲਾਮ ਨਬੀ ਆਜ਼ਾਦ, ਅੰਬਿਕਾ ਸੋਨੀ, ਦਿਗਵਿਜੇ ਸਿੰਘ, ਆਨੰਦ ਸ਼ਰਮਾ, ਕੇਸੀ ਵੇਣੂਗੋਪਾਲ, ਜਤਿੰਦਰ ਸਿੰਘ ਜਿਹੜੇ ਉਹ ਸ਼ਾਮਲ ਨੇ। ਜਿਹੜੀ ਟਾਸਕ ਫੋਰਸ ਹੈ ਉਹਦੇ ਮੈਂਬਰਾਂ ਦੇ ਵਿੱਚ ਪੀ ਚਿਦੰਬਰਮ ਜੀ, ਮੁਕੁਲ ਵਾਸਨਿਕ, ਜੈਰਾਮ ਰਮੇਸ਼, ਕੇਸੀ ਵੇਣੂਗੋਪਾਲ, ਅਜੇ ਮਾਕਨ, ਪ੍ਰਿਯੰਕਾ ਗਾਂਧੀ ਵਾਡਰਾ, ਰਣਦੀਪ ਸੂਰਜੇਵਾਲਾ ਜਿਹੜੇ ਉਹ ਹੋਣਗੇ। ਐਕਚੁਅਲੀ ਕਿਹਾ ਕਿ ਦੇਖੋ ਜਿਹੜੀਆਂ ਇਸ ਤਰ੍ਹਾਂ ਦੀਆਂ ਬਣਾਉਣੀਆਂ ਫੋਰਸ, ਟਾਸਕ ਫੋਰਸ ਜਿੰਨੀਆਂ ਮਰਜ਼ੀ ਬਣਾਈ ਜਾਵੇ ਕਾਂਗਰਸ, ਜਿੰਨੀ ਦੇਰ ਤੱਕ ਕਾਂਗਰਸ ਜ਼ਮੀਨ ਦੇ ਉੱਤੇ ਨਹੀਂ ਆਉਂਦੀ ਲੋਕਾਂ ਦੇ ਵਾਸਤੇ ਲੜਨ ਲਈ, ਉਨੀ ਦੇਰ ਤੱਕ ਕਾਂਗਰਸ ਦੇ ਨਾਲ ਲੋਕ ਮੁੜ ਕੇ ਨਹੀਂ ਜੁੜਨੇ। ਜੀ, ਟਵੀਟ ਕਰ ਦੇਣਾ ਤੇ ਮੁੜ ਕੇ ਰੀਟਵੀਟ ਕਰ ਦੇਣਾ ਵੀ ਕਿੰਨੀ ਤੇਜ਼ੀ ਦੇ ਨਾਲ ਰੀਟਵੀਟ ਹੋਇਆ। ਜਿਹੜਾ ਸੋਸ਼ਲ ਮੀਡੀਆ ਹੈ ਇਹ ਠੀਕ ਹੈ ਕਿ ਅੱਜ ਬਹੁਤ ਵੱਡਾ ਇੱਕ ਹਥਿਆਰ ਆ, ਉਹ ਇਹਦੇ ਚ ਕੋਈ ਸ਼ੱਕ ਨਹੀਂ, ਪਰ ਜਿਹੜਾ ਵਿਅਕਤੀ ਮਹਿੰਗਾਈ ਤੋਂ ਦੁਖੀ ਆ ਉਹ ਕਿਹੜਾ ਆ? ਉਹ ਮਜ਼ਦੂਰ ਹੈ, ਛੋਟਾ ਦੁਕਾਨਦਾਰ ਹੈ, ਉਹ ਸੋਸ਼ਲ ਮੀਡੀਆ ਤੇ ਨਹੀਂ ਹੈਗਾ ਜੀ। ਉਹ ਇਹ ਕਹਿੰਦਾ ਕਿ ਮੇਰੇ ਵਾਸਤੇ ਕੌਣ ਬੋਲ ਰਿਹਾ, ਉਹਨੂੰ ਦਿਖਾਉਣ ਦੇ ਵਾਸਤੇ ਤੁਹਾਨੂੰ ਗਰਾਊਂਡ ਦੇ ਉੱਤੇ ਆਉਣਾ ਪਊਗਾ। ਜਿਹੜੀ ਇਹਨਾਂ ਨੇ ਯਾਤਰਾ ਦੀ ਗੱਲ ਕੀਤੀ ਆ, ਹੁਣ ਵੇਖਣਾ ਇਹ ਹੋਊਗਾ ਕਿ ਉਸ ਯਾਤਰਾ ਨੂੰ ਇਹ ਇੰਪਲੀਮੈਂਟ ਕਿਵੇਂ ਕਰਦੇ ਆ, ਤੇ ਉਹਦੇ ਵਿੱਚ ਜਿਹੜੇ ਆਗੂ ਨੇ ਕਾਂਗਰਸ ਦੇ ਸਾਰੇ, ਉਹ ਕਿਵੇਂ ਉਹਦੇ ਵਿੱਚ ਪਾਰਟਿਸਿਪੇਟ ਕਰਦੇ ਤੇ ਲੋਕ ਉਹਦੇ ਨਾਲ ਕਿਵੇਂ ਜਿਹੜਾ ਉਹ ਜੁੜਦੇ ਆ। ਜੇ ਤਾਂ ਕਾਂਗਰਸ ਸੜਕ ਦੇ ਉੱਤੇ ਆ ਗਈ ਫਿਰ ਤਾਂ ਉਹ ਕੁਝ ਗੇਨ ਕਰ ਸਕਦੀ ਹੈ, ਨਹੀਂ ਤਾਂ ਤੁਸੀਂ ਇਹ ਕਹ ਲਓ ਕਿ 24 ਦੇ ਵਿੱਚ ਵੀ ਉਹਨੂੰ ਮੁੜ ਕੇ ਫਿਰ ਸੜਕ ਦੇ ਉੱਤੇ ਆਉਣ ਤੋਂ ਕੋਈ ਰੋਕ ਨਹੀਂ ਸਕਦਾ। ਅੱਛਾ ਪਨੂ ਸਾਹਿਬ, ਬੰਦੀ ਸਿੰਘਾਂ ਦੇ ਲਈ ਜਿਹੜੀ ਕਮੇਟੀ ਬਣੀ ਹੈ ਉਹਦੇ ਚ ਹੁਣ ਵਿਰੋਧੀ ਤਰ੍ਹਾਂ ਸੁਰਾਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਨੇ ਕਿ ਇਸ ਤਰ੍ਹਾਂ ਇੱਕ ਦੂਜੇ ਦਾ ਵਿਰੋਧ ਕਰਕੇ ਬੰਦੀ ਸਿੰਘ ਛੁਡਾਏ ਜਾਣ ਸਕਣਗੇ। ਦੇਖੋ, ਜਦੋਂ ਇਹ ਕਮੇਟੀ ਬਣੀ ਸੀਗੀ ਤਾਂ ਉਸ ਦਿਨ ਵੀ ਗੱਲ ਕੀਤੀ ਸੀਗੀ ਕਿ ਇਹਦੇ ਵਿੱਚ ਸੁਹਿਰਦ ਲੋਕ ਤਾਂ ਹੈ ਹੀ ਨਹੀਂਗੇ ਜੀ। ਸਿਮਰਨਜੀਤ ਸਿੰਘ ਮਾਨ ਹੋਰੀ ਉਦੋਂ ਅੱਖਾਂ ਮਾਰੀ ਜਾਂਦੇ ਸੀ ਉੱਥੇ, ਕਹਿੰਦੇ ਮੈਂ ਖਾਲਿਸਤਾਨ ਦੀ ਗੱਲ ਕਰ ਰਿਹਾ ਤਾਂ ਦੱਬ ਦਿਓ ਸੱਜੀ ਅੱਖ, ਜਿਹੜਾ ਮੈਨੂੰ ਪਤਾ ਲੱਗ ਜੂਗਾ। ਉਹ ਕਿੰਨੇ ਕੁ ਸੁਹਿਰਦ ਹੋ ਸਕਦੇ ਆ ਕਿ ਤੁਸੀਂ ਕਾਹਦੇ ਵਾਸਤੇ ਇਕੱਠੇ ਹੋਏ ਹੋ, ਤੇ ਉੱਥੇ ਸੀਨੀਅਰ ਨੇ, ਵਡੇਰੀ ਉਮਰ ਦੇ ਨੇ, ਔਰ ਜਿਹੜੀ ਰਿਸਪੈਕਟ ਹੈ ਉਹ ਉਹਨਾਂ ਨੂੰ ਕਰਵਾਉਣੀ ਵੀ ਜਿਹੜੀ ਉਹ ਚਾਹੀਦੀ ਹੈ। ਤੇ ਦੂਜੀ ਗੱਲ ਮੈਂ ਜਿਹੜੀ ਪਹਿਲਾਂ ਵੀ ਕੀਤੀ ਸੀਗੀ ਕਿ ਮਾਨ ਸਾਹਿਬ ਨੇ ਜਿਹੜੇ ਮੁਤਵਾਜੀ ਜਥੇਦਾਰ ਉਦੋਂ ਥਾਪੇ ਸੀਗੇ, ਜਿਹਦੇ ਵਿੱਚ ਜਗਤਾਰ ਸਿੰਘ ਹਵਾਰਾ ਹੋਰਾਂ ਨੂੰ ਅਕਾਲ ਤਖਤ ਦਾ ਜਥੇਦਾਰ ਥਾਪਿਆ ਸੀ ਚੱਬੇ ਵਾਲੇ ਇਕੱਠ ਚ। ਹੁਣ ਜਿਹੜੀ ਇਹ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਹਰਪ੍ਰੀਤ ਸਿੰਘ PhD ਦੇ ਸੱਦੇ ਦੇ ਉੱਤੇ ਉਹ ਚਲੇ ਗਏ, ਇਹਦਾ ਮਤਲਬ ਇਹ ਆ ਕਿ ਤੁਸੀਂ ਉਹ ਗੱਲ ਛੱਡ ਦਿੱਤੀ ਜਿਹੜੇ ਜਥੇਦਾਰ ਥਾਪੇ ਸੀ। ਨਾਲ ਇੱਕ ਦਾਦੂਵਾਲ ਜਿਹੜੇ ਦੀ ਉਹ ਬੈਠੇ, ਦਾਦੂਵਾਲ ਨੂੰ ਤਾਂ ਸਿਰਫ ਫੋਟੋ ਚਾਹੀਦੀ ਹੈ ਕਿ ਕਿੱਥੋਂ ਉਹਦੀ ਖਿੱਚੀ ਜਾ ਸਕਦੀ ਹੈ, ਇਹ ਉਹੋ ਜਿਹੇ ਲੋਕ ਨੇ। ਫਿਰ ਉਹਦੇ ਵਿੱਚ ਤੁਸੀਂ ਜਿਹੜਾ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਆ ਉਹ ਬਿਠਾ ਲਿਆ, ਜਿਹੜਾ ਕਿ ਮਨਿੰਦਰਜੀਤ ਸਿੰਘ ਬਿੱਟੇ ਹੋਰਾਂ ਦਾ ਖਾਸ ਆ। ਮਨਿੰਦਰਜੀਤ ਸਿੰਘ ਬਿੱਟਾ ਜਿਹੜਾ ਉਹ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਹੋਰਾਂ ਦਾ ਜਿਹੜਾ ਉਹ ਵਿਰੋਧ ਕਰਦਾ ਹਮੇਸ਼ਾ ਉਹਨਾਂ ਦੀ ਰਿਹਾਈ ਦਾ, ਔਰ ਬਿਨਾਂ ਕਿਸੇ ਸ਼ੱਕ ਦੇ ਭੁੱਲਰ ਸਾਹਿਬ ਵੀ ਉਹਨਾਂ ਬੰਦੀ ਸਿੰਘਾਂ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ। ਔਰ ਕਮੇਟੀ ਦੇ ਵਿੱਚ ਜਿਹੜੀਆਂ ਵਿਰੋਧੀ ਸੁਰਾਂ ਨੇ ਉਹ ਸੁਖਬੀਰ ਬਾਦਲ ਨੂੰ ਲੈ ਕੇ ਉੱਭਰ ਰਹੀਆਂ।
ਕਿ ਜਿਹੜੇ 11 ਮੈਂਬਰਾਂ ਦੇ ਵਿੱਚ ਸ਼ਾਮਲ ਸੁਖਬੀਰ ਸਿੰਘ ਬਾਦਲ ਤੇ ਅਵਤਾਰ ਸਿੰਘ ਹਿੱਤ ਜਿਹੜਾ ਉਹਦੀ ਸ਼ਮੂਲੀਅਤ ਦੇ ਉੱਤੇ ਕਿੰਤੂ ਪਰੰਤੂ ਕੀਤਾ ਜਿਹੜਾ ਉਹ ਜਾ ਰਿਹਾ। ਔਰ ਜਿਹੜੇ ਹਰਮੀਤ ਸਿੰਘ ਕਾਲਕਾ ਉਹਦੇ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਨਹੀਂ ਵਿੱਚ ਹੋਣੇ ਚਾਹੀਦੇ। ਬਲਜੀਤ ਸਿੰਘ ਦਾਦੂਵਾਲ ਵੀ ਵਿਰੋਧ ਕਰ ਰਿਹਾ। ਤੁਸੀਂ ਜਦੋਂ ਕਮੇਟੀ ਦੇ ਵਿੱਚ ਹੀ ਇੱਕ ਸੁਰ ਨਹੀਂ ਹੈਗੇ ਤੇ ਉਹ ਕਮੇਟੀ ਨੇ ਅੱਗੇ ਜਾ ਕੇ ਕੀ ਕਰਨਾ। ਦੂਜੀ ਗੱਲ ਇਹ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਕਿ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਜਿਹੜੀ ਉਹ ਕੀਤੀ ਜਾਵੇ। ਅਸਲ 'ਚ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਸਮੱਸਿਆ ਸਭ ਤੋਂ ਵੱਡੀ ਇਹ ਬਣੀ ਹੋਈ ਆ ਕਿ ਉਹਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਸਿਆਸਤ ਦੇ ਵਿੱਚ ਮੁੜ ਕੇ ਪੈਰ ਧਰਾਵਾ ਰੱਖਣ ਲਈ ਉਹ ਕਰੇ ਤਾਂ ਕੀ ਕਰੇ। ਉਹ ਅੱਕੀ ਪਲਾਹੀ ਹੱਥ ਮਾਰ ਰਿਹਾ, ਕਦੀ ਕਿਸੇ ਪਾਸੇ ਨੂੰ ਭੱਜ ਪੈਂਦੇ, ਕਦੀ ਕਿਸੇ ਪਾਸੇ ਨੂੰ ਭੱਜ ਪੈਂਦਾ ਕਿ ਸ਼ਾਇਦ ਹੋ ਸਕਦਾ ਇਹਦੇ ਨਾਲ ਗੱਲ ਬਣ ਜੇ, ਸ਼ਾਇਦ ਹੋ ਸਕਦਾ ਇਹਦੇ ਨਾਲ ਗੱਲ ਬਣ ਜੇ। ਉਹਨੂੰ ਅਜੇ ਵੀ ਇਹ ਐਕਸੈਪਟ ਨਹੀਂ ਹੋ ਰਿਹਾ ਕਿ ਉਹ ਅਕਾਲੀ ਦਲ ਬਾਦਲ ਨੂੰ ਜਿਹਨੇ 10 ਸਾਲ ਰਾਜ ਕੀਤਾ, ਲਗਾਤਾਰ ਰਿਕਾਰਡ ਸਥਾਪਿਤ ਕੀਤਾ, ਉਹ ਇੰਨੀ ਮਿਹਨਤ ਕੀਤੀ ਸੁਖਬੀਰ ਸਿੰਘ ਬਾਦਲ ਨੇ ਕਿ ਉਹਨੂੰ 3 ਸੀਟਾਂ ਤੱਕ ਲੈ ਗਿਆ। ਇੱਕ ਮਾਲਵੇ 'ਚ, ਇੱਕ ਮਾਝੇ 'ਚ ਤੇ ਇੱਕ ਦੁਆਬੇ 'ਚ। ਬਸ 3 ਸੀਟਾਂ ਉਹਨੂੰ ਜਿਹੜੀਆਂ ਉਹ ਮਿਲੀਆਂ ਨੇ। ਹੁਣ ਉਹਨੂੰ ਇਹ ਲੱਗਦਾ ਕਿ ਸ਼ਾਇਦ ਹੋ ਸਕਦਾ ਜੇ ਸੈਂਟਰ ਦੇ ਨਾਲ ਬੈਠੀਏ ਤੇ ਉੱਥੇ ਹੀ ਗੱਲਬਾਤ ਸ਼ੁਰੂ ਹੋ ਜਾਏ। ਦੂਜੇ ਕੁਛ ਇਹ ਵੀ ਕਹਿੰਦੇ ਆ ਕਿ ਜਿਹੜੀ ਸੈਂਟਰ ਵਾਲੀ ਸਰਕਾਰ ਹੈ ਉਹ ਕੁਛ ਰਿਹਾਈਆਂ ਕਰ ਸਕਦੀ ਹੈ। ਅਕਾਲੀ ਦਲ ਬਾਦਲ ਇਹ ਸਮਝਦਾ, ਸੁਖਬੀਰ ਸਿੰਘ ਬਾਦਲ ਇਹ ਸਮਝਦਾ ਹੈ ਕਿ ਜੇ ਉਹਨੇ ਕਰਨਾ ਤੇ ਉਹਦਾ ਲਾਹਾ ਮੈਂ ਲਵਾਂ ਵੀ ਅਸੀਂ ਕਮੇਟੀ ਬਣਾਈ ਸੀ ਤੇ ਅਸੀਂ ਜਾ ਕੇ ਗੱਲਬਾਤ ਕੀਤੀ। ਫਿਰ ਦੇਖੋ ਜੀ ਉਹਨਾਂ ਨੇ ਇਹ ਜਿਹੜਾ ਜੀ ਉਹ ਛੱਡ ਦਿੱਤਾ ਜਾ ਕੇ। ਔਰ ਅਸਲ ਦੇ ਵਿੱਚ ਇਹ ਆ ਕਿ ਜਿਹੜਾ ਪ੍ਰੋਫੈਸ਼ਨਲ ਤਰੀਕਾ ਹੈ, ਜਿਵੇਂ ਇਹਦੀ ਅਪਰੋਚ ਹੋਣੀ ਚਾਹੀਦੀ ਆ, ਇਹ ਅਦਾਲਤ ਦੇ ਰਾਹੀਂ ਹੋਣਾ। ਮੇਰਾ ਇਹ ਸਟਰੋਂਗਲੀ ਮੰਨਣਾ, ਕੋਈ ਇਹਦੇ ਉੱਤੇ ਚਾਹੇ ਜਿੰਨਾ ਮਰਜ਼ੀ ਕਿੰਤੂ ਪਰੰਤੂ ਕਰੀ ਜਾਵੇ, ਜੇ ਇਹ ਸਿਆਸੀ ਮੁੱਦਾ ਬਣ ਗਿਆ ਇਹਦੇ ਚੋਂ ਕੁਝ ਨਹੀਂ ਨਿਕਲਣਾ। ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੋਈ ਆ। ਇਹਨੂੰ ਸਿਆਸਤ ਤੋਂ ਲਾਂਭੇ ਰੱਖ ਕੇ ਇਹਦੇ ਵਿੱਚ ਕੁਝ ਉਹ ਲੋਕ ਲਏ ਜਾਣੇ ਚਾਹੀਦੇ ਆ ਜਿਹੜੇ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਦੇ ਆ, ਜਿਹੜੇ ਹਿਊਮਨ ਰਾਈਟਸ ਦੇ ਵਾਸਤੇ ਲੜਦੇ ਆ। ਉਹਦੇ ਵਿੱਚ ਵਕੀਲ ਹੋਣੇ ਚਾਹੀਦੇ ਆ, ਉਹਦੇ ਵਿੱਚ ਜਿਹੜੇ ਐਕਟਿਵਿਸਟ ਨੇ ਉਹਨਾਂ ਨੂੰ ਲਿਆ ਜਾਣਾ ਚਾਹੀਦਾ। ਔਰ ਖਾਸ ਤੌਰ ਦੇ ਉੱਤੇ ਉਹ ਟੀਮ ਦੇ ਨਾਲ ਸੰਪਰਕ ਕਰਨਾ ਜ਼ਰੂਰੀ ਆ ਜਿਨ੍ਹਾਂ ਨੇ ਜਿਹੜਾ ਦੇਸ਼ ਧਰੋਹ ਦਾ ਕਾਨੂੰਨ ਦੇ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਇੱਕ ਵੱਡੀ ਜੰਗ ਜਿੱਤੀ ਹੈ। ਔਰ ਜੇ ਉਹਨਾਂ ਲੋਕਾਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਜਾਂਦਾ ਤੇ ਬਿਨਾਂ ਕਿਸੇ ਸ਼ੱਕ ਦੇ ਇਹਦਾ ਕੁਛ ਨਾ ਕੁਛ ਕਰਵਾਇਆ ਜਾ ਸਕਦਾ ਔਰ ਹੋਣਾ ਚਾਹੀਦਾ। ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੀਆਂ ਫਾਈਲਾਂ ਫਰੋਲਣੀਆਂ ਸ਼ੁਰੂ ਕਰ ਦਿੱਤੀਆਂ ਨੇ। ਦੇਖੋ, ਕਰਪਸ਼ਨ ਤਾਂ ਇੰਨੀ ਜਿਹੜੀ ਉਹ ਹੋਈ ਆ ਨਾ ਕਿ ਤੁਸੀਂ ਹੱਥ ਪਾ ਲਓ, ਜਿੱਥੇ ਮਰਜ਼ੀ ਹੱਥ ਪਾ ਲਓ, ਤੁਹਾਨੂੰ ਹਜ਼ਾਰਾਂ ਕਰੋੜ ਰੁਪਏ ਦੀ ਕਰਪਸ਼ਨ ਮਿਲ ਜਾਂਦੀ ਆ। IT ਪਾਰਕ ਬਣਨਾ ਅਜੇ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਜ਼ਮੀਨ ਅਕਵਾਇਰ ਕੀਤੀ ਸੀਗੀ ਰਾਜਪੁਰਾ ਦੇ ਨੇੜੇ। ਜਿਹੜੇ ਪਿੰਡਾਂ ਨੂੰ ਉਹਦੇ ਪੈਸੇ ਮਿਲੇ ਅਕਵਾਇਰ ਹੋਈ ਜ਼ਮੀਨ ਦੇ, ਉਹ ਇੱਕ ਸਾਬਕਾ MLA ਸਰਪੰਚਾਂ ਦੇ ਰਾਹੀਂ, ਮੈਂ ਸਿੱਧਾ ਕਹੂੰਗਾ, ਹੜਪ ਗਿਆ। ਉਹ ਪਿੰਡਾਂ ਦਾ ਪੈਸਾ ਖਾ ਗਿਆ ਸਾਰਾ। ਉਹਦੀ ਇਸ ਵੇਲੇ ਜਾਂਚ ਵਿਜੀਲੈਂਸ ਵਿਭਾਗ ਕਰ ਰਿਹਾ ਔਰ ਬਹੁਤ ਸਾਰੀਆਂ ਟੀਮਾਂ ਵਿਜੀਲੈਂਸ ਡਿਪਾਰਟਮੈਂਟ ਦੀਆਂ ਇੱਥੇ ਰਾਜਪੁਰਾ, ਉਹਦੇ ਨੇੜੇ ਤੇੜੇ ਘਨੌਰ ਐਰਾ ਵਗੈਰਾ ਸਾਰੇ ਇਕੱਠਾ ਕਰਕੇ ਜਿਹੜੀਆਂ ਉਹ ਲਗਾਈਆਂ ਨੇ। ਇਹ ਪਰਤਾਂ ਆਉਂਦੇ ਦਿਨਾਂ ਦੇ ਦੌਰਾਨ ਖੁੱਲਣਗੀਆਂ। ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ 2000 ਕਰੋੜ ਰੁਪਏ ਦਾ ਘੁਟਾਲਾ ਹੋਇਆ ਸੀ ਔਰ ਅਕਾਲੀ ਭਾਜਪਾ ਰਾਜ ਦੇ ਵੇਲੇ 2000 ਕਰੋੜ ਰੁਪਏ ਦਾ ਜਿਹੜਾ ਇਹ ਘੁਟਾਲਾ ਸੀਗਾ, ਇਹਦੀ 150 ਸਫ਼ਿਆਂ ਦੀ ਫਾਈਲ ਆ। ਕਾਂਗਰਸ ਦੇ ਰਾਜ ਦੇ ਵੇਲੇ, ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਵੇਲੇ ਬਾਰ-ਬਾਰ ਮੁੱਖ ਮੰਤਰੀ ਦਫ਼ਤਰ ਨੂੰ ਇਹ ਫਾਈਲ ਭੇਜੀ ਗਈ, ਇਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ। ਔਰ ਇਸ ਫਾਈਲ ਦੇ ਵਿੱਚ ਇੱਕ ਰਿਟਾਇਰਡ IAS ਅਧਿਕਾਰੀ ਦੇ ਪੁੱਤ ਦੀ ਚਰਚਿਤ ਠੇਕੇਦਾਰਾਂ ਦੇ ਨਾਲ ਹਿੱਸਾ ਪੱਤੀ ਦੇ ਸਬੂਤ ਵੀ ਲੱਗੇ ਨੇ। ਇਹਦੇ ਵਿੱਚ ਜਿਹੜਾ ਮੰਤਰੀ ਰਿਹਾ ਅਕਾਲੀ ਭਾਜਪਾ ਰਾਜ ਦੇ ਵੇਲੇ, ਜਿਹੜਾ ਬੇਰੁਜ਼ਗਾਰਾਂ ਨੂੰ ਹੱਥੀਂ ਕੁੱਟਦਾ ਹੁੰਦਾ ਸੀਗਾ, ਉਹਦਾ ਵੀ ਨਾਂ ਹੈਗਾ। ਔਰ ਇਹਦੇ ਵਿੱਚ ਹੋਰ ਬਹੁਤ ਸਾਰੇ ਜਿਹੜੇ ਗੁਰਿੰਦਰ ਸਿੰਘ ਠੇਕੇਦਾਰ, ਜਿਹੜਾ ਵੱਡਾ ਟੈਂਡਰ ਬਣਾ ਕੇ ਉਹਨੂੰ ਜਿਹੜੇ ਲਾਭ ਦਿੱਤੇ ਗਏ ਸੀਗੇ, ਸਿੰਜਾਈ ਘੁਟਾਲਾ, ਉਦੋਂ ਇਹ ਸਾਰਾ ਕੁਝ ਸਾਹਮਣੇ ਹੋਇਆ ਸੀ। ਸਿੰਚਾਈ ਘੁਟਾਲਾ, ਉਹੀ ਇਰੀਗੇਸ਼ਨ ਵਾਲਾ ਜਿਹੜਾ ਜੀ। ਔਰ ਇਸ ਤੋਂ ਇਲਾਵਾ 36000 ਕਰੋੜ ਰੁਪਏ ਦਾ ਕਣਕ ਘੁਟਾਲਾ ਹੋਇਆ ਸੀ। ਔਰ ਉਦੋਂ ਖੇਤੀਬਾੜੀ ਮੰਤਰਾਲਾ ਜਿਹੜਾ ਸੀਗਾ
ਉਹ ਬਾਦਲ ਪਰਿਵਾਰ ਦੇ ਜਵਾਈ ਦੇ ਕੋਲੇ ਸੀਗਾ, ਪੱਟੀ ਵਾਲੇ ਕੋਲ। ਤੇ ਇਹ ਜਿਹੜੇ ਜੀ ਫਿਕਸ ਕਰਵਾਤੇ ਸੀ ਉੱਤੇ ਲਿਜਾ ਕੇ ਲੋਨ ਦੇ ਵਿੱਚ, ਕਰਜ਼ੇ ਦੇ ਵਿੱਚ ਜਿਹੜਾ ਉਹ ਰੋਕ ਲਿਆ, ਪਾ ਲਿਆ ਗਿਆ ਸੀਗਾ। ਜਿਹੜਾ ਸ਼ਰਾਬ ਦਾ ਘੁਟਾਲਾ ਸੀ, ਨਕਲੀ ਸ਼ਰਾਬ ਦਾ ਘੁਟਾਲਾ, ਉਹ ਵੀ ਹੋਇਆ ਸੀ ਇੱਕ ਬਹੁਤ ਵੱਡਾ। ਔਰ ਇਹ ਨਕਲੀ ਸ਼ਰਾਬ ਘੁਟਾਲਾ ਜਿਹੜਾ ਸੀਗਾ, ਇਹ ਬਣਾ ਕੇ ਨਕਲੀ ਸ਼ਰਾਬ ਡਿਊਰਿੰਗ ਕਰੋਨਾ ਦੇ ਸੁੱਟੀ ਗਈ ਸੀ। 500 ਕਰੋੜ ਰੁਪਏ ਦੀ ਸ਼ਰਾਬ ਇਹ ਉਹਨਾਂ ਦਿਨਾਂ ਦੇ ਦੌਰਾਨ ਕਰਫਿਊ ਦੇ ਵਿੱਚ ਸੁੱਟੀ ਗਈ ਸੀ। ਔਰ ਇਹਦੇ ਵਿੱਚ ਵੀ ਇੱਕ ਉਦੋਂ ਦੇ MLA ਜਿਹੜਾ ਹੁਣ ਸਾਬਕਾ ਹੋ ਗਿਆ, ਉਹਦਾ ਨਾਮ ਸਿੱਧਮ ਸਿੱਧਾ ਬੋਲਦਾ ਸੀ। ਮੈਨੂੰ ਯਾਦ ਹੈ ਉਦੋਂ ਇੱਥੇ ਇੱਕ ਕਿਸੇ ਦੇ ਨਾਲ SSP ਦੇ ਆਫਿਸ ਦੇ ਵਿੱਚ ਗਏ ਤੇ ਉਦੋਂ ਨਰਿੰਜਨ ਸਿੰਘ ਹੋਰੀ ਮਿਲੇ, ਡਾਇਰੈਕਟਰ ਸਨ ਉਦੋਂ, ਹੁਣ ਤਾਂ ਉਹ ਰਿਟਾਇਰ ਹੋ ਗਏ। ਉਹਨਾਂ ਨੂੰ ਪੁੱਛਿਆ ਸੀ ਵੀ ਇੱਥੇ ਤੁਸੀਂ ਕੀ ਲੈਣ ਆਏ ਹੋ? ਉਹ ਕਹਿੰਦੇ ਕੁਝ ਫਾਈਲਾਂ ਦੇ ਸੰਬੰਧ ਦੇ ਵਿੱਚ ਆਏ ਆ। ਮੈਂ ਉਹਨਾਂ ਨੂੰ ਇਹ ਗੱਲ ਪੁੱਛੀ ਸੀਗੀ ਕਿ ਇਹ ਫਾਈਲਾਂ ਸ਼ਰਾਬ ਵਾਲੇ ਮਾਮਲੇ ਤੇ ਹੈ, ਤੇ ਉਹਨਾਂ ਨੇ ਕਿਹਾ ਤੁਸੀਂ ਸਮਝ ਲਓ ਵੀ ਉਹੀ ਫਾਈਲਾਂ ਨੇ, ਪਰ ਉਦੋਂ ਇਹ ਫਾਈਲਾਂ ED ਨੂੰ ਦਿੱਤੀਆਂ ਨਹੀਂ ਸੀ ਗਈਆਂ। ਕਿਉਂ ਨਹੀਂ ਸੀ ਦਿੱਤੀਆਂ ਗਈਆਂ? ਕਿਉਂਕਿ ਮਿਲ ਮਿਲਾ ਕੇ ਸਾਰਾ ਕੁਝ ਜਿਹੜਾ ਉਹ ਚੱਲੀ ਜਾਂਦਾ ਸੀਗਾ। ਔਰ ਜਿਹੜੇ ਗੋਦਾਮ ਕਣਕ ਦੇ ਹੜੱਪ ਕਰ ਲਏ ਗਏ ਸੀਗੇ, ਇਸੇ ਹੀ ਸਾਬਕਾ MLA ਦੇ ਭਾਣਜੇ ਵੱਲੋਂ, ਕੱਲਾ ਤਾਂ ਨਹੀਂ ਨਾ ਖਾ ਸਕਦਾ ਉਹ ਇਹਨਾਂ ਚੋਣਾਂ ਦੇ ਵਿੱਚ ਤੁਰਿਆ ਫਿਰਦਾ ਸੀ, ਉਹਦੀ ਚੋਣ ਦੇ ਵਿੱਚ ਵੀ ਚੋਣ ਪ੍ਰਚਾਰ ਕਰਦਾ, ਉਹ ਵੀ ਜਿਹੜਾ ਘੁਟਾਲਾ। ਸੋ ਇਹ ਜਿਹੜੀਆਂ ਪੁਰਾਣੀਆਂ ਹੈਗੀਆਂ ਨੇ ਫਾਈਲਾਂ ਪਈਆਂ, ਉਹਨਾਂ ਦੇ ਉੱਤੋਂ ਹੁਣ ਮਿੱਟੀ ਝਾੜਨੀ ਸ਼ੁਰੂ ਕੀਤੀ ਆ ਵਿਜੀਲੈਂਸ ਬਿਊਰੋ ਨੇ। ਇਹ ਕਿਹਾ ਜਾ ਰਿਹਾ ਕਿ ਇਸ ਮਾਮਲੇ ਦੇ ਉੱਤੇ ਛੇਤੀ ਕੁਝ ਵੱਡੇ ਐਕਸ਼ਨ ਜਿਹੜੇ ਆ ਉਹ ਸਰਕਾਰ ਦੇ ਵੱਲੋਂ ਹੋ ਸਕਦੇ ਆ। ਤੇ ਇਸ ਵੇਲੇ ਜਿਹੜੀ ਆ ਉਹ ਕੰਬਣੀ ਛਿੜੀ ਹੋਈ ਆ ਕੁਝ ਸਾਬਕਾ ਮੰਤਰੀਆਂ ਨੂੰ, ਜਿਹੜੇ ਇਹ ਕਹਿੰਦੇ ਸੀਗੇ ਵੀ ਸਾਡੇ ਰਾਜ ਦਾ ਸੂਰਜ ਤਾਂ ਕਦੀ ਡੁੱਬਣਾ ਹੀ ਨਹੀਂਗਾ। ਬਿਲਕੁਲ ਬਿਲਕੁਲ, ਪਰ ਬ੍ਰਿਟਿਸ਼ ਅੰਪਾਇਰ ਦਾ ਡੁੱਬ ਗਿਆ ਤੇ ਆਪਾਂ ਤਾਂ ਕਿਹਦੇ ਵਿਚਾਰੇ ਆ, ਉਹਨਾਂ ਦੇ ਰਾਜ ਦੇ ਵਿੱਚ ਵੀ ਸੂਰਜ ਨਹੀਂ ਸੀ ਡੁੱਬਦਾ ਹੁੰਦਾ। ਖੈਰ, ਤੁਹਾਨੂੰ ਸਭ ਜਾਂਦੇ ਜਾਂਦੇ ਜਜ਼ਬਾਤੀ ਖਬਰ ਸਾਂਝੀ ਕਰੀਏ ਜੀ ਆਪਣੇ ਸੁਣਨ ਵਾਲਿਆਂ ਦੇ ਨਾਲ, ਦੇਖਣ ਵਾਲਿਆਂ ਦੇ ਨਾਲ। ਵੰਡ ਦੇ ਜ਼ਖਮ ਅੱਲੇ ਨੇ ਲੋਕਾਂ ਦੇ, ਤੇ ਵਿਛੜਿਆ ਭਰਾ ਹੁਣ ਪਾਕਿਸਤਾਨ ਤੋਂ ਪੰਜਾਬ ਆਇਆ ਜੀ ਮਿਲਣ ਵਾਸਤੇ। ਇੱਕ ਦਿਨ ਆਪਾਂ ਗੱਲ ਸਾਂਝੀ ਕੀਤੀ ਸੀ ਕਿ ਭੈਣ ਤੇ ਭਰਾ ਕਿਵੇਂ ਮਿਲੇ ਨੇ। ਜਿਹੜੀ ਛੋਟੀ ਬੱਚੀ ਵੰਡ ਦੇ ਵੇਲੇ ਆਪਣੀ ਮਾਂ ਦੀ ਲਾਸ਼ ਦੇ ਕੋਲੇ ਬੈਠੀ ਸੀ ਤੇ ਇੱਕ ਮੁਸਲਿਮ ਪਰਿਵਾਰ ਨੇ ਉਹਨੂੰ ਆਪਣੀ ਧੀ ਬਣਾ ਕੇ ਪਾਲਿਆ। ਦੇਖੋ, ਇਹ ਸਾਂਝਾਂ ਕਿਤੇ ਟੁੱਟ ਸਕਦੀਆਂ ਨੇ, ਕਿਸੇ ਵੀ ਹਾਲਤ ਚ ਨਹੀਂ ਟੁੱਟ ਸਕਦੀਆਂ। ਲੋਕ ਕਦੇ ਵੀ ਇੱਕ ਦੂਜੇ ਤੋਂ ਦੂਰ ਨਹੀਂ ਹੋਏ। ਸਿਆਸਤਦਾਨਾਂ ਨੇ ਚਾਹੇ ਜਿਹੜੀਆਂ ਵੰਡ ਦੀਆਂ ਲਕੀਰਾਂ ਸੀ ਉਹ ਕਿੰਨੀਆਂ ਹੋਰ ਬਾਅਦ ਦੇ ਵਿੱਚ ਵੀ 47 ਤੋਂ ਬਾਅਦ ਖਿੱਚੀਆਂ, ਲੋਕਾਂ ਦੇ ਪਿਆਰ ਦੇ ਵਿੱਚ ਕਦੇ ਕਮੀ ਨਹੀਂ ਆਈ। ਦੇਸ਼ ਦੀ ਵੰਡ ਵੇਲੇ ਪਰਿਵਾਰ ਦੇ ਨਾਲੋਂ ਵਿਛੜੇ ਹੁਣ ਚੜ੍ਹਦੇ ਪੰਜਾਬ ਰਹਿੰਦੇ ਸਿੱਕਾ ਖਾਨ ਕੁਝ ਸਮਾਂ ਪਹਿਲਾਂ ਕਰਤਾਰਪੁਰ ਸਾਹਿਬ ਦੇ ਨਾਰੋਵਾਲ ਪਾਕਿਸਤਾਨ ਦੇ ਵਿੱਚ ਦਰਸ਼ਨ ਕਰਨ ਵੇਲੇ ਉੱਥੇ ਰਹਿੰਦੇ ਆਪਣੇ ਜਿਹੜੇ ਭਰਾ ਮੁਹੰਮਦ ਸਦੀਕ ਨੂੰ ਮਿਲੇ। ਇਸ ਤੋਂ ਬਾਅਦ ਡਿਸਟ੍ਰਿਕਟ ਬਠਿੰਡਾ ਦੇ ਪਿੰਡ ਫੁੱਲੇਵਾਲ ਦੇ ਵਿੱਚ ਰਹਿੰਦੇ ਸਿੱਕਾ ਖਾਨ 26 ਮਾਰਚ ਨੂੰ ਆਪਣੇ ਭਰਾ ਨੂੰ ਮਿਲਣ ਲਈ ਫੈਸਲਾਬਾਦ ਪਾਕਿਸਤਾਨ ਗਿਆ। ਉਹ ਹੁਣ ਆਪਣੇ ਭਰਾ ਮੁਹੰਮਦ ਸਦੀਕ ਨੂੰ ਨਾਲ ਲੈ ਕੇ ਇੱਥੇ ਜਿਹੜਾ ਜੀ ਉਹ ਭਾਰਤ ਪਰਤਿਆ। ਵਾਘਾ ਅਟਾਰੀ ਸਰਹੱਦ ਦੇ ਰਸਤੇ ਜਦੋਂ ਇਸ ਪਾਸੇ ਵੱਲ ਅਟਾਰੀ ਸਰਹੱਦ ਦੇ ਉੱਤੇ ਪਹੁੰਚਿਆ ਤਾਂ ਪਿੰਡ ਵਾਸੀਆਂ ਤੇ ਰਿਸ਼ਤੇਦਾਰਾਂ ਨੇ ਉਹਦਾ ਸਵਾਗਤ ਕੀਤਾ। ਅਟਾਰੀ ਸਰਹੱਦ ਦੇ ਉੱਤੇ ਸਿੱਕਾ ਖਾਨ ਨੇ ਇਹ ਦੱਸਿਆ ਕਿ ਉਹਨੂੰ ਸੋਸ਼ਲ ਮੀਡੀਆ ਰਾਹੀਂ ਇਹ ਪਤਾ ਲੱਗਿਆ ਸੀਗਾ ਕਿ ਉਹਦਾ ਭਰਾ ਪਾਕਿਸਤਾਨ ਦੇ ਵਿੱਚ ਸਹੀ ਸਲਾਮਤ ਹੈ। ਇਸ ਤੋਂ ਬਾਅਦ ਦੋਵਾਂ ਭਰਾਵਾਂ ਦੀ ਗੱਲਬਾਤ ਹੋਈ ਔਰ ਦੋਵੇਂ ਭਰਾ 10 ਜਨਵਰੀ ਨੂੰ ਕਰਤਾਰਪੁਰ ਸਾਹਿਬ ਦੇ ਵਿੱਚ ਨਾਰੋਵਾਲ ਦੇ ਦਰਸ਼ਨਾਂ ਦੇ ਦੌਰਾਨ ਇੱਕ ਦੂਜੇ ਨੂੰ ਮਿਲੇ। ਭਰਾਵਾਂ ਦੀ ਮਿਲਣੀ ਦੇ ਦੌਰਾਨ ਪਾਕਿਸਤਾਨ ਦੇ ਵਿੱਚ ਰਹਿੰਦੇ ਲੋਕਾਂ ਨੇ ਉਹਨਾਂ ਨੂੰ ਹੱਥਾਂ ਤੇ ਚੁੱਕਿਆ। ਉਹਨੇ ਵੀ ਕਿਹਾ ਕਿ ਪਾਕਿਸਤਾਨ ਰਹਿੰਦੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਵੀ ਮਿਲਿਆ ਔਰ ਪਾਕਿਸਤਾਨ ਦਾ ਵੀਜ਼ਾ ਲਵਾ ਕੇ 6 ਮਹੀਨੇ ਆਪਣੇ ਭਰਾ ਕੋਲੇ ਜਿਹੜਾ ਉਹਨੇ ਕਿਹਾ ਕਿ ਉਹ ਰਹੂਗਾ। ਸਿੱਕਾ ਖਾਨ ਨੇ ਭਰਾ ਨੂੰ ਮਿਲਣ ਲਈ ਜਿਹੜਾ ਵੀਜ਼ਾ ਦੇਣ ਦੇ ਵਾਸਤੇ ਪਾਕਿਸਤਾਨ ਦੀ ਸਰਕਾਰ ਦਾ ਵੀ ਧੰਨਵਾਦ ਕੀਤਾ ਜੀ। ਸਿੱਕਾ ਖਾਨ ਦੇ ਪਾਕਿਸਤਾਨ ਰਹਿੰਦੇ ਭਰਾ ਮੁਹੰਮਦ ਸਦੀਕ ਨੇ ਇਹ ਗੱਲ ਕਹੀ ਕਿ ਜਦੋਂ ਵੰਡ ਹੋਈ ਸੀ ਉਸ ਵੇਲੇ ਮਾਂ ਸਿੱਕਾ ਖਾਨ ਨੂੰ ਲੈ ਕੇ ਨਾਨਕੇ ਪਿੰਡ ਚਲੇ ਗਈ ਤੇ ਉਹ ਪਾਕਿਸਤਾਨ ਦੇ ਵਿੱਚ ਰਹਿ ਗਏ। ਮੁਹੰਮਦ ਸਦੀਕ ਇਹ ਕਹਿੰਦਾ ਕਿ ਉਹਦੀ ਮਾਂ ਤੇ ਭਰਾ ਨੂੰ ਬਠਿੰਡਾ ਦੇ ਵਿੱਚ ਰਹਿੰਦੇ ਸਰਦਾਰ ਪਰਿਵਾਰ ਨੇ ਪਾਲਿਆ ਜੀ। ਦੇਖੋ, ਇੱਕ ਬਿਲਕੁਲ ਆਪੋਜੀਟ ਗੱਲ ਹੋ ਗਈ ਨਾ। ਇੱਕ ਉਹ ਭੈਣ ਤੇ ਭਰਾ ਮਿਲੇ, ਉਹ ਜਿਹੜੀ ਬੱਚੀ ਸੀ ਉਹਨੂੰ ਮੁਸਲਿਮ ਪਰਿਵਾਰ ਨੇ ਪਾਲਿਆ ਪਾਕਿਸਤਾਨ ਰਹਿੰਦੇ, ਤੇ ਇਹ ਜਿਹੜਾ ਸੀਗਾ ਜੀ ਇਹਨੂੰ ਸਰਦਾਰ ਪਰਿਵਾਰ ਨੇ ਪਾਲਿਆ।
ਇਹ ਗੱਲਾਂ ਆਪਾਂ ਫਿਲਮਾਂ ਦੇ ਵਿੱਚ, ਨਾਵਲਾਂ ਦੇ ਵਿੱਚ ਦੇਖਦੇ ਆ, ਰਿਐਲਿਟੀ ਦੇ ਵਿੱਚ। ਰਿਐਲਿਟੀ ਔਰ ਜੇ ਲੋਕ ਜਿਹੜੇ ਨੇ, ਚਾਹੇ ਉਹ ਲਹਿੰਦੇ ਪੰਜਾਬ ਦੇ ਨੇ, ਚਾਹੇ ਉਹ ਚੜ੍ਹਦੇ ਪੰਜਾਬ ਦੇ ਨੇ, ਇਹ ਬੋਲੀ ਸਾਂਝੀ ਆ, ਕਲਚਰ ਸਾਂਝਾ, ਇੰਨੀਆਂ ਪੀੜ੍ਹੀਆਂ ਸਾਂਝਾ ਨੇ ਕਿ ਬੱਚੇ ਜਿਹੜੇ ਆ ਉਹ ਪਰਿਵਾਰਾਂ ਨੇ ਬਿਨਾਂ ਕਿਸੇ ਵਿਤਕਰੇ ਤੋਂ ਆਪਣੇ ਬੱਚੇ ਬਣਾ ਕੇ ਪਾਲੇ, ਉਹਨਾਂ ਨੂੰ ਵੱਡਿਆ ਕੀਤਾ। ਤੇ ਅਖੀਰ ਜਿਵੇਂ ਸਿਆਣੇ ਕਹਿੰਦੇ ਨਾ, ਭੱਜੀਆਂ ਬਾਹਾਂ ਜਿਹੜੀਆਂ ਉਹ ਗਲ ਨੂੰ ਆਉਂਦੀਆਂ ਨੇ, ਤਾਂ ਉਹ ਭੱਜੀਆਂ ਬਾਹਾਂ ਜਿਹੜੀਆਂ ਉਹ ਗਲ ਨੂੰ ਆਈਆਂ, ਤੇ ਦੋਵੇਂ ਭਰਾ ਜਿਹੜੇ ਉਮਰ ਦੇ ਇਸ ਪੜਾਅ ਦੇ ਵਿੱਚ ਫੇਰ ਇਕੱਠੇ ਹੋ ਗਏ। ਉਹ ਦੋਵੇਂ ਇਸ ਗੱਲੋਂ ਤਸੱਲੀ ਦੇ ਵਿੱਚ ਨੇ ਕਿ ਚਲੋ ਜਿਉਂਦੇ ਜੀ ਮਿਲ ਤਾਂ ਲਿਆ ਜੀ। ਜੀ ਜੀ ਬਿਲਕੁਲ। ਤੁਹਾਨੂੰ ਸਾਹਿਬ, ਸਰਕਾਰ ਦੇ ਨਾਲ ਜੁੜੀ ਖਬਰ ਤੋਂ ਸ਼ੁਰੂਆਤ ਕੀਤੀ ਸੀ। ਹਰ ਰੋਜ਼ ਸਿਸਟਮ, ਸਿਆਸਤ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ, ਖਬਰਾਂ ਕਰਨੀਆਂ ਪੈਂਦੀਆਂ ਔਰ ਕਰਨੀਆਂ ਚਾਹੀਦੀਆਂ ਵੀ ਨੇ। ਸਾਡੀ ਜੌਬ ਹੈ ਇਹ, ਤੁਹਾਡੀ ਵੀ ਐਨਾਲਿਸਟ ਦੀ ਜੌਬ ਆ। ਪਰ ਇਹ ਜਿਹੜੀਆਂ ਜਜ਼ਬਾਤੀ ਜਦੋਂ ਗੱਲਾਂ ਆਪਾਂ ਕਰਕੇ ਜਾਂਦੇ ਹਾਂ ਜਾਂ ਸਾਂਝੀਆਂ ਕਰਦੇ ਹਾਂ, ਤੇ ਉਦੋਂ ਵੰਡ ਦਾ ਜਿਹੜਾ ਉਹ ਜੋ ਦ੍ਰਿਸ਼ ਸੀਗਾ, ਜਿਹੜਾ ਬੜਾ ਮਾੜਾ ਸੀ, ਦਰਦਨਾਕ ਸੀ, ਉਹ ਸਾਰਿਆਂ ਦੇ ਅੱਖਾਂ ਸਾਹਮਣੇ ਆ ਜਾਂਦਾ। ਇੰਸ਼ਾਅੱਲਾ ਇਹ ਜਿਹੜੀਆਂ ਲਕੀਰਾਂ ਖਿੱਚੀਆਂ ਨੇ ਇਹ ਕਿਤੇ ਮਿਟ ਜਾਣ ਤਾਂ ਚੰਗਾ। ਦੋਨਾਂ ਪਾਸਿਆਂ ਤੋਂ ਵਿਛੜੇ ਲੋਕਾਂ ਦੀਆਂ ਰੂਹਾਂ ਨੂੰ, ਜਿਹੜੀਆਂ ਸਾਡੇ ਦਰਮਿਆਨ ਨਹੀਂ ਰਹੀਆਂ, ਸ਼ਾਇਦ ਉਹਨਾਂ ਨੂੰ ਵੀ ਸਕੂਨ ਮਿਲੂਗਾ। ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ। ਮਿਹਰਬਾਨੀ ਪ੍ਰਵੀਨ, ਥੈਂਕ ਯੂ ਵੈਰੀ ਮਚ ਜੀ। ਇਹ ਸਨ ਆਪਣੇ ਨਾਲ ਬਲਤੇਜ ਪੰਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਦੇਸ਼ ਦੁਨੀਆ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਚਰਚਾ ਕੀਤੀ। ਚੱਲੇ ਸੀ ਆਪਾਂ ਸਿਹਤ ਮੰਤਰੀ ਦੇ ਸ਼ੁਕਰਾਨਾ ਮਿਸ਼ਨ ਤੋਂ, ਜਿਹੜਾ ਕਿ ਹੁਣ ਜੇਲ੍ਹ ਦੀਆਂ ਸਲਾਖਾਂ ਪਿੱਛੇ ਨੇ, ਤੇ ਵੰਡ ਤੱਕ ਆਪਾਂ ਆਏ ਹਾਂ। ਜਾਂਦਿਆਂ ਦੇ ਸਾਡੇ ਸਪਾਂਸਰ ਦਾ ਇੱਕ ਵਾਰ ਫਿਰ ਤੋਂ ਧੰਨਵਾਦ। ਤੇ ਤੁਸੀਂ ਵੀ ਜੇਕਰ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ ਜੀ 408 272 5200। ਜਾਂਦਿਆਂ ਦੇ ਇੱਕ ਨਜ਼ਰ ਫੇਰ ਮਾਰਦੇ ਜੀ, ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 25 ਸਾਲਾਂ ਤੋਂ ਭਰੋਸੇਯੋਗਤਾ ਦਾ ਦੂਜਾ ਨਾਮ, ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਨੰਬਰ ਹੈ ਜੀ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਾਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਸਵਾਲ ਹੈ, ਤਾਂ 415 909 0503 ਡਾਇਲ ਕਰਕੇ ਕੀਤਾ ਜਾ ਸਕਦਾ ਹੈ। ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਹੈ ਜਾਂ ਲੈਣਾ ਤੁਸੀਂ ਹੋਮ ਲੋਨ, ਤਾਂ 855 905 2575 ਡਾਇਲ ਕਰ ਸਕਦੇ ਹੋ। ਸੋ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਕੱਲ ਫਿਰ ਮੁਲਾਕਾਤ ਹੋਏਗੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।